ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਨਵੰਬਰ ਦਿਨ ਬੁੱਧਵਾਰ ਤੇ ਸਾਡੇ ਨਾਲ ਸਾਡੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਕੋਲ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ, ਰਜਿੰਦਰ ਸਿੰਘ ਗੁਰਪ੍ਰੀਤ ਕੌਰ ਚੌਹਾਨ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਜੱਸੀ ਗਿੱਲ ਜੀ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਤੁਸੀਂ ਇੱਕ ਜਿਹੜੀ ਕਰੈਕਸ਼ਨ ਇੱਕ ਨਿਊਜ਼ ਦੇ ਵਿੱਚ ਕਰਨੀ ਸੀਗੀ। ਹਾਂ ਜੀ ਬਿਲਕੁਲ। 26 ਤਰੀਕ ਨੂੰ ਆਪਾਂ ਇੱਕ ਖਬਰ ਕੀਤੀ ਸੀਗੀ ਜੀ। ਉਸ ਖਬਰ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਸੂਚੀ ਦਾ ਜ਼ਿਕਰ ਸੀ, ਜਿਹੜੀ ਇਹਨਾਂ ਨੇ ਦੂਜੀ ਸੂਚੀ ਜਾਰੀ ਕੀਤੀ ਸੀ, ਉਹਦੇ 'ਚ ਇੱਕ ਨਾਮ ਜਿਹੜਾ ਉਹ ਗਲਤ ਬੋਲ ਹੋ ਗਿਆ ਸੀਗਾ। ਐਕਚੁਅਲੀ ਬਸੀ ਪਠਾਣਾ ਤੋਂ ਜਿਹੜੀ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਦਿੱਤੀ ਗਈ ਹੈ, ਉਹ ਟਿਕਟ ਕੱਟੀ ਗਈ ਸੀਗੀ, ਜਿਹੜੀ ਉਹ ਬਦਲਿਆ ਗਿਆ ਸੀਗਾ ਨਾਮ, ਉਹ ਬਦਲ ਕੇ ਆਪਾਂ ਲੈ ਦਿੱਤਾ ਨਿਰਮਲ ਸਿੰਘ, ਜਸਟਿਸ ਨਿਰਮਲ ਸਿੰਘ ਹੋਰਾਂ ਦਾ, ਜਦਕਿ ਉਹ ਸਨ ਨਿਰਮਲ ਸਿੰਘ ਕਾਹਲੋਂ, ਜਿਹੜੇ ਸਾਬਕਾ ਸਪੀਕਰ ਸਨ। ਸੋ ਇਸ ਗਲਤੀ ਲਈ ਮੈਂ ਖਿਮਾ ਦਾ ਜਾ ਚੱਕਿਆ, ਕਿਉਂਕਿ ਉਹ ਨਾਂ ਦੇ ਵਿੱਚ ਕਨਫਿਊਜ਼ਨ ਹੋ ਗਈ ਕਿਤੇ ਨਾ ਕਿਤੇ। ਸੋ ਉਸ ਗਲਤੀ ਨੂੰ ਮੈਂ ਸਪਸ਼ਟ ਕਰਦਾ, ਠੀਕ ਕਰਦਾ ਜੀ। ਅਤੇ ਆਓ ਹੁਣ ਆਪਾਂ ਅੱਜ ਦੀਆਂ ਖਬਰਾਂ ਦੇ ਵੱਲ ਜੇ ਨਜ਼ਰ ਦੜਾਈਏ। ਸਭ ਤੋਂ ਪਹਿਲੀ ਸੁਪਰੀਮ ਕੋਰਟ ਦਾ ਹੁਕਮ ਆ ਵੀ ਕੋਈ ਵੀ ਫਿਲਮ ਚੱਲਣ ਤੋਂ ਪਹਿਲਾਂ ਰਾਸ਼ਟਰੀ ਗੀਤ ਵੱਜੂਗਾ। ਕਦੇ ਕਦੇ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਸਾਡਾ ਮੁਲਕ ਆ ਉਹ ਗਰਕ ਹੀ ਜਾਂਦਾ ਜੀ ਸੁਪਰੀਮ ਕੋਰਟ ਨਾ ਹੁੰਦੀ, ਤੇ ਕਦੇ ਕਦੇ ਇਸ ਤਰ੍ਹਾਂ ਲੱਗਣ ਜਾਪਦਾ ਹੈ ਕਿ ਸੁਪਰੀਮ ਕੋਰਟ ਵੀ ਤੇ ਉਸੇ ਹੀ ਸਿਸਟਮ ਦਾ ਹਿੱਸਾ, ਜਿਹੜੇ ਸਿਸਟਮ ਨੂੰ ਅਸੀਂ ਪਾਣੀ ਪੀ ਪੀ ਕੇ ਕੋਸਦੇ ਰਹਿੰਦੇ ਹਾਂ। ਇਹ ਸਮੇਂ ਸਮੇਂ ਤੇ ਸਾਡੀਆਂ ਧਾਰਨਾਵਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਜੁਡੀਸ਼ਰੀ ਪ੍ਰਤੀ, ਸੁਪਰੀਮ ਕੋਰਟ ਪ੍ਰਤੀ। ਅੱਜ ਦਾ ਜਿਹੜਾ ਫੈਸਲਾ ਆਇਆ, ਦੇਖੋ ਫੈਸਲਾ ਸਰਵਉੱਚ ਅਦਾਲਤ ਨੇ ਕੀਤਾ, ਉਹਦੇ ਅੱਗੇ ਸਾਰੇ ਸਿਰ ਝੁਕਾਉਂਦੇ ਆ, ਪਰ ਇਹਦੇ ਫੈਸਲੇ ਦਾ ਜਿਹੜਾ ਲਾਗੂ ਹੋਣਾ ਉਹ ਕਿਤੇ ਨਾ ਕਿਤੇ ਰੜਕ ਰਿਹਾ ਹੈ ਆਮ ਬੰਦੇ ਨੂੰ। ਫੈਸਲਾ ਇਸ ਕਰਕੇ ਰੜਕਦਾ ਪਿਆ ਕਿਉਂਕਿ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਸੀਗਾ ਨੋਟਬੰਦੀ ਦਾ। ਲੋਕੀ ਲੈਣਾ ਦੇ ਵਿੱਚ ਡਿੱਗ ਡਿੱਗ ਕੇ ਮਰਨ ਡਏ ਸੀ। ਅੱਜ ਤੋਂ ਮੇਰੇ ਖਿਆਲ ਦੇ ਨਾਲ ਇੱਕ ਹਫ਼ਤਾ ਪਹਿਲਾਂ ਸੁਣਵਾਈ ਵੀ ਹੋਈ, ਉਸ ਤੋਂ ਇੱਕ ਹਫ਼ਤਾ ਪਹਿਲਾਂ ਪਟੀਸ਼ਨਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ। ਸਾਰੀਆਂ ਪਟੀਸ਼ਨਾਂ, ਸਾਰੇ ਇਸ ਮੁੱਦੇ ਨੂੰ ਦਰਕਨਾਰ ਕਰਕੇ ਸੁਪਰੀਮ ਕੋਰਟ ਨੇ ਪਹਿਲਾਂ ਇਸ ਚੀਜ਼ ਦਾ ਨੋਟਿਸ ਲਿਆ, ਆਹ ਚੀਜ਼ ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ। ਸਿਨੇਮਾ ਘਰਾਂ ਦੇ ਵਿੱਚ ਹੁਣ ਜਦੋਂ ਵੀ ਫਿਲਮ ਚੱਲਿਆ ਕਰੇਗੀ, ਸ਼ੁਰੂ ਹੋਇਆ ਕਰੇਗੀ, ਉਸ ਤੋਂ ਪਹਿਲਾਂ ਰਾਸ਼ਟਰੀ ਗੀਤ ਵੱਜਿਆ ਕਰੇਗਾ, ਸਕਰੀਨ ਤੇ ਤਿਰੰਗਾ ਝੰਡਾ ਆਇਆ ਕਰੇਗਾ, ਉਹਦੇ ਅਦਬ 'ਚ ਸਾਰਿਆਂ ਨੂੰ ਖੜਾ ਹੋਣਾ ਪਿਆ ਕਰੇਗਾ। ਔਰ ਨਾਲ ਸੁਪਰੀਮ ਕੋਰਟ ਨੇ ਇੱਕ ਹੋਰ ਸੰਗਠਨ ਸੀਗਾ ਜਿਹਦੇ ਇਹ ਸੁਣਵਾਈ ਹੋ ਰਹੀ ਸੀ, ਜਿਹਦੀ ਅਪੀਲ ਤੇ ਉਸ ਸੰਗਠਨ ਦੀ ਉਸ ਅਪੀਲ ਤੇ ਕੁਛ ਹੋਰ ਵੀ ਗਾਈਡਲਾਈਨਸ ਜਾਰੀ ਕੀਤੀਆਂ ਨੇ ਕਿ ਇਹਨੂੰ ਤਿਰੰਗੇ ਨੂੰ ਇਹਦਾ ਜਿਹੜਾ ਕਾਰੋਬਾਰੀਕਰਨ ਨਹੀਂ ਕੀਤਾ ਜਾ ਸਕਦਾ, ਇਹਨੂੰ ਆਈਟਮ ਸੌਂਗ ਵਜੋਂ ਨਹੀਂ ਰੱਖਿਆ ਜਾ ਸਕਦਾ। ਉਹ ਖੈਰ ਵੱਖਰਾ ਵਿਸ਼ਾ, ਪਰ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਹੈ ਕਿ ਦੇਖੋ ਇਹ ਇੱਕ ਮਨੋਰੰਜਨ ਸਥਾਨ ਆ। ਵੈਸੇ ਇਹ ਦੇ ਵਿੱਚੋਂ ਤੋੜ ਦਿੱਤੀ ਸੀ ਭਾਜਪਾ ਸਰਕਾਰ ਜਦੋਂ ਬਣੀ ਆ, ਬਹੁਤ ਚਿਰ ਦਾ ਚੱਲਦਾ ਹੈ, ਪਰ ਕੋਈ ਖੜਾ ਹੁੰਦਾ ਸੀ, ਕੋਈ ਨਹੀਂ ਹੁੰਦਾ। ਪਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਸਾਰਿਆਂ ਨੂੰ ਖੜਾ ਹੋਣਾ ਪਿਆ ਕਰੇਗਾ। ਹੁਣ ਇੱਥੇ ਇੱਕ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਜੇ ਕੋਈ ਲੱਤਾਂ ਤੋਂ ਆ ਰਹੀ ਹੈ, ਉਹਦੇ ਲਈ ਵੀ ਕੀ ਖੜਾ ਹੋਣਾ ਉੱਥੇ ਜ਼ਰੂਰੀ ਹੈ। ਜੇ ਕੋਈ ਅੰਗਹੀਣ ਫਿਲਮ ਵੇਖਣ ਜਾਇਆ ਕਰੇਗਾ। ਦੂਜਾ ਇਹ ਕਿ ਜੇ ਕੋਈ ਬਾਹਰੋਂ ਆਇਆ, ਕੋਈ ਸੈਲਾਨੀ ਆਇਆ, ਕੋਈ ਪ੍ਰਵਾਸੀ ਆਇਆ, ਜੇ ਉਹ ਫਿਲਮ ਵੇਖਣ ਆਇਆ ਜਿਹੜਾ ਇੱਥੋਂ ਦੀ ਸੰਸਕ੍ਰਿਤੀ ਨੂੰ ਬਹੁਤਾ ਨਹੀਂ ਜਾਣਦਾ ਤੇ ਨਾ ਹੀ ਉਹਦੇ 'ਚ ਭੇਜਿਆ, ਕਿ ਉਹਨੂੰ ਵੀ ਅਸੀਂ ਕਹਾਂਗੇ ਜ਼ਬਰਦਸਤੀ ਕਿ ਭਾਈ ਤੂੰ ਵੀ ਥੋੜ੍ਹੀ ਦੇਰ ਰਾਸ਼ਟਰ ਭਗਤੀ ਦੇ ਰੰਗ 'ਚ ਰੰਗਿਆ ਜਾ। ਸੋ ਇਹ ਸਮਝ ਤੋਂ ਪਰੇ ਹੈ ਜੋ ਕੁਝ ਚੱਲਦਾ ਪਿਆ। ਖੈਰ ਵੈਸੇ ਸੰਵਿਧਾਨ ਜਿਹੜਾ ਸਾਨੂੰ ਹੱਕ ਦਿੰਦਾ, ਅਧਿਕਾਰ ਦਿੰਦਾ, ਨਾਲ ਉਹ ਸਾਨੂੰ ਡਿਊਟੀ ਵੀ ਦਿੰਦਾ ਕਿ ਕਰਤੱਵ ਪਾਲਣ ਜਿਹੜਾ ਉਹ ਸਾਡੇ ਵੱਲੋਂ ਕਰਨਾ ਜ਼ਰੂਰੀ ਹੈ। ਅਸੀਂ ਉਸ ਕਰਤੱਵ ਦਾ ਪਾਲਣਹਾਰ ਬਣਾਂਗੇ। ਪਰ ਸਵਾਲ ਹੈ ਜਿਹੜਾ ਉਹ ਇਹ ਉੱਠਦਾ ਹੈ ਕਿ
ਇਹ ਗੱਲਾਂ ਜਿਹੜੀਆਂ ਇੱਥੋਂ ਤੱਕ ਸੀਮਤ ਰਹਿ ਜਾਣਗੀਆਂ। ਕੱਲ ਨੂੰ ਕੋਈ ਉੱਥੇ ਉੱਠ ਕੇ ਸੰਗਠਨ ਇਹ ਰਿਟ ਪਾ ਦੇ ਕਿ ਭਾਈ ਜਿੰਨੇ ਫੋਨ ਆ, ਜਿਹੜੀ ਉਹ ਰਿੰਗਟੋਨ ਆ, ਉਹ ਜਨਗਣ ਮਨ ਦੀ ਲੱਗੀ ਹੋਣੀ ਚਾਹੀਦੀ ਹੈ। ਕੱਲ ਨੂੰ ਕੋਈ ਉੱਠ ਕੇ ਇਹ ਆਖਦੇ ਕਿ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਘਰ ਦੇ ਵਿੱਚ ਡੀਜੇ ਲਾਉਣਾ ਹੈ, ਗਿੱਧਾ ਭੰਗੜਾ ਜਾਂ ਹੋਰ ਕੋਈ ਗਰਬਾ ਜਿਹੜਾ ਕੋਈ ਡਾਂਸ ਕਿਸੇ ਵੀ ਖੇਤਰ ਦਾ, ਉਹ ਬਾਅਦ 'ਚ ਹੋਣਾ ਹੈ, ਪਹਿਲਾਂ ਤੁਸੀਂ ਜਨਗਣ ਵਜਾਉਣਾ। ਸੋ ਇਹ ਅਜੀਬੋ ਗਰੀਬ ਜੀਆਂ ਜਿਹੜੀਆਂ ਗੱਲਾਂ ਇਸ ਮੁਲਕ ਦੇ ਵਿੱਚ ਚੱਲ ਪਈਆਂ। ਦੇਸ਼ ਭਗਤੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਔਰ ਦੂਜੀ ਗੱਲ, ਜਿਹੜਾ ਇਹ ਰਾਸ਼ਟਰੀ ਗੀਤ ਆ, ਇਹਦੇ ਤੇ ਵੀ ਇੱਕ ਵਿਵਾਦ ਆ। 1911 ਦੇ ਵਿੱਚ ਜਦੋਂ ਇਹ ਗਾਇਆ ਗਿਆ ਪਹਿਲੀ ਵਾਰ, ਉਹ ਦੱਸਦੇ ਕਿ ਉਦੋਂ ਜਾਰਜ ਪੰਚਮ ਜਿਹੜਾ ਹੁੰਦਾ ਸੀ ਉਹ ਆਇਆ, ਉਹਦੇ ਸਵਾਗਤ ਦੇ ਵਿੱਚ ਇਹ ਗਾਣਾ ਗਾਇਆ ਗਿਆ। ਉਸ ਤੋਂ ਬਾਅਦ 28 ਸਾਲਾਂ ਬਾਅਦ ਲੋਕਾਂ ਨੇ ਕਿਹਾ ਕਿ ਖੁਸ਼ਾਮਦ ਦੇ ਵਿੱਚ ਗਾਇਆ ਹੋਇਆ ਗੀਤ ਹੈ। 28 ਸਾਲਾਂ ਬਾਅਦ ਰਵਿੰਦਰਨਾਥ ਟੈਗੋਰ ਹੈ ਜਿਹੜਾ ਇਹਦਾ ਖੰਡਨ ਕਰਦਾ। 28 ਸਾਲ ਕਿਉਂ ਚੁੱਪ ਰਿਹਾ? ਇਹਦੇ ਸਵਾਲ ਦਾ ਕਿਤੇ ਵੀ ਜਵਾਬ ਨਹੀਂ। ਦੂਜਾ, ਜਦੋਂ ਰਾਸ਼ਟਰੀ ਗੀਤ ਪ੍ਰਵਾਨ ਕੀਤਾ ਗਿਆ, ਉਹ ਸਾਡੀ ਜਿਹੜੀ ਇੱਥੋਂ ਦੀ ਸੰਵਿਧਾਨ ਸਭਾ ਸੀ, ਸਿਰਫ ਉਹਦੀ ਪ੍ਰਵਾਨਗੀ ਸੀ। ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਵੀ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਆ ਤੇ ਲੋਕਾਂ ਤੋਂ ਰਾਇਸ਼ੁਮਾਰੀ ਕਰਵਾਈ ਜਾਂਦੀ ਹੈ। ਪਰ ਇਹ ਜਿਹੜਾ ਰਾਸ਼ਟਰੀ ਗੀਤ ਵਜੋਂ ਪ੍ਰਵਾਨ ਹੋਇਆ, ਇਹਦੇ ਤੇ ਸਿਰਫ ਸੰਵਿਧਾਨ ਸਭਾ ਦੀ ਮੋਹਰ ਲੱਗੀ ਹੈ। ਖੈਰ, ਉਹ ਵਾਦ ਵਿਵਾਦ, ਉਹ ਚੀਜ਼ ਜਿਹੜੀ ਹੈ ਉਹ ਨਹੀਂ ਆਪਾਂ ਛੋਣੇ। ਪਰ ਸਭ ਤੋਂ ਵੱਡਾ ਇਹੀ ਵਿਸ਼ਾ ਹੈ ਕਿ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦਰਕਨਾਰ ਕਰਕੇ ਇਹ ਚੀਜ਼ ਜਿਹੜੀ ਥੋਪ ਦਿੱਤੀ ਗਈ ਆ, ਆਮ ਲੋਕ ਆ। ਹੁਣ ਦੇਖੋ, ਜੇ ਕਿਸੇ ਬੁੱਧੀਜੀਵੀ ਨੂੰ ਪੁੱਛ ਲਓ, ਕਿਸੇ ਵੱਡੇ ਆਗੂ ਨੂੰ ਪੁੱਛ ਲਓ, ਉਹਨੇ ਕਹਿਣਾ ਜੀ ਅਸੀਂ ਤੇ ਫੁੱਲ ਚੜਾਉਣੇ ਆ ਫੈਸਲੇ ਤੇ। ਪਰ ਹੁਣ ਦੇਖਣ ਵਾਲਾ ਹੋਏਗਾ ਕਿ ਸਿਲਮੇ ਦੇ ਵਿੱਚ ਜਾ ਕੇ ਸਾਰੇ ਇਸ ਤਰ੍ਹਾਂ ਦਾ ਫੁੱਲ ਚੜਾਉਣਗੇ, ਤੇ ਜੇ ਕੱਲ ਨੂੰ ਇਹ ਡੀਜੇ ਵਾਲਾ ਜਾਂ ਇਹ ਰਿੰਗਟੂਨ ਵਾਲਾ ਵੀ ਲੱਗ ਗਿਆ ਕਿ ਇਹਦੇ ਤੇ ਵੀ ਸਿਰ ਝੁਕਾਉਣਗੇ। ਸਭ ਤੋਂ ਵੱਡੀ ਗੱਲ ਹੈ ਕਿ ਆਮ ਬੰਦਾ ਜਿਹੜਾ ਉਹ ਇਸ ਫੈਸਲੇ ਤੋਂ ਕਿਤੇ ਨਾ ਖੁਸ਼ ਹੈ। ਜੀ 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 ਜੀ। ਤੇ ਅੱਗੇ ਆਪਾਂ ਮਿੰਟੂ ਜੀ ਗੱਲਬਾਤ ਕਰਦੇ ਹਾਂ ਵੀ ਮੋਦੀ ਸਰਕਾਰ ਦੀ ਪੈਂਤੜੇਬਾਜ਼ੀ ਜਾਰੀ, ਜਨਧਨ ਖਾਤਿਆਂ ਦੀ ਨਿਕਾਸੀ ਹੱਦ ਭੀੜੀ ਕੀਤੀ। ਦੇਖੋ, ਪੈਂਤੜੇਬਾਜ਼ੀ ਪੈਰ ਤੇ ਬਦਲਦੀ ਪਈ ਆ। ਅੱਜ ਇਹਨਾਂ ਨੇ ਇੱਕ ਨਵਾਂ ਫੈਸਲਾ ਲੈ ਲਿਆ ਕਿ ਜਨਧਨ ਦੇ ਜਿਹੜੇ ਖਾਤੇ ਆ, ਉਹਨਾਂ ਖਾਤਿਆਂ ਦੀ ਜਿਹੜੀ ਹੱਦ ਨਿਕਾਸੀ ਹੈ ਉਹ ਮਹੀਨੇ ਦੀ 10,000 ਰੁਪਏ ਰਹੇਗੀ। ਜੀ ਆਮ ਜਿਹੜੀ ਹੱਦ ਨਿਕਾਸੀ ਆਮ ਬੰਦੇ ਦੀ ਉਹ 24,000 ਰੁਪਇਆ। ਹੁਣ ਇਹਨਾਂ ਨੂੰ 10,000 ਤੱਕ ਲੈਣ ਦਾ ਸਮਝੋ ਬਾਹਰ ਗੱਲ ਆ। ਦੇਖੋ, ਇਹਨਾਂ ਨੂੰ ਹੁਣ ਜਨਧਨ ਖਾਤਿਆਂ ਵਾਲਾ ਜਿਹੜਾ ਹਰੇਕ ਖਾਤਾ ਧਰ ਗਿਆ, ਉਹ ਚੋਰ ਲੱਗਣ ਲੱਗ ਪਿਆ ਕਿ ਉਸ ਖਾਤੇ ਦੇ ਵਿੱਚ ਸ਼ਾਇਦ ਚੋਰਾਂ ਨੇ ਆ ਕੇ ਪੈਸੇ ਧਰ ਦਿੱਤੇ ਆ। ਕਿਉਂਕਿ ਇਹਨਾਂ ਦੀ ਆਖਿਆ ਜਿਹੜੀ ਜਨਧਨ ਖਾਤਿਆਂ ਤੇ ਸੀਗੀ ਕਿ ਇਹਨਾਂ ਖਾਤਿਆਂ ਦੇ ਵਿੱਚ ਜਿਹੜੀ ਰਾਸ਼ੀ ਜਮ੍ਹਾਂ ਹੋਈ ਹੈ, ਹੋ ਸਕਦਾ ਬਲੈਕ ਮਨੀ ਹੋਵੇ, ਦੂਜੇ ਬੰਦੇ ਦੀ ਹੋਵੇ, ਗਰੀਬ ਬੰਦੇ ਨੂੰ ਥੋੜਾ ਜਿਹਾ ਲਾਲਚ ਦੇ ਦਿੱਤਾ ਹੋਵੇ ਕਿ ਤੂੰ 2-4% ਵਿੱਚੋਂ ਲੈ ਲਈ, ਆਪਦੇ ਖਾਤੇ 'ਚ ਪੈਸਾ ਰੱਖ ਲਿਆ। ਇਸ ਤਰ੍ਹਾਂ ਦੀਆਂ ਸੰਭਾਵਨਾ ਹੈ ਨਾ। ਪਰ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹ ਦੇਣਾ, ਇਹ ਸੂਝ ਵਾਲੀ ਗੱਲ ਜਾਪਦੀ ਨਹੀਂ। ਦੂਜੀ ਗੱਲ ਆ ਕਿ ਇੱਕ ਹੀਨ ਭਾਵਨਾ ਵੀ ਤੇ ਜਾਂਦੀ ਹੈ ਨਾ ਕਿ ਜਿਹੜੇ ਮਿਡਲ ਕਲਾਸ ਦੇ ਬੰਦੇ ਆ ਜਾਂ ਜਿਹੜੇ ਅਪਰ ਕਲਾਸ ਦੇ ਬੰਦੇ ਆ, ਉਹਨਾਂ ਦੀ ਹੱਦ ਨਿਕਾਸੀ ਹੋਰ, ਤੇ ਜਿਹੜੇ ਗਰੀਬਾਂ ਦੇ ਖਾਤੇ ਆ ਜਿਹਨਾਂ ਨੂੰ ਜਨਧਨ ਖਾਤੇ ਕਿਹਾ ਜਾਂਦਾ ਹੈ, ਉਹਨਾਂ ਦੀ ਹੱਦ ਨਿਕਾਸੀ ਹੈ ਜਿਹੜੀ ਹੋਰ ਆ। ਹੁਣ ਦੇਖੋ, ਲੋੜ ਹੈ ਜਿਹੜੀ ਉਹ ਅਮੀਰ ਗਰੀਬ ਨੂੰ ਵੇਖ ਕੇ ਨਹੀਂ ਪੈਂਦੀ। ਮੰਨ ਲਓ ਇੱਕ ਜਨਧਨ ਖਾਤਾ ਧਰ ਗਿਆ, ਉਹਨੇ ਖਾਤਾ ਤੇ ਉਹ ਜਦੋਂ ਮੋਦੀ ਦੀ ਇਹ ਜਿਹੜੀ ਚੱਲੀ ਹੈ ਸਕੀਮ, ਉਹਦੇ ਵਿੱਚ ਖੁਲਵਾ ਲਿਆ, ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਗਰੀਬ ਬੰਦੇ ਦਾ ਅਸੀਂ ਮੁਫਤ ਖਾਤਾ ਖੋਲਾਂਗੇ, ਖਾਸ ਤੌਰ ਤੇ ਮਜ਼ਦੂਰ ਵਰਗ ਦਾ। ਉਦੋਂ ਉਹਨੇ ਲਾਹਾ ਲੈ ਲਿਆ ਕਿ ਚਲੋ ਮੁਫਤ ਦਾ ਆਇਆ, ਹੋ ਸਕਦਾ ਕੱਲ ਨੂੰ ਚੰਗੇ ਭਾਗੀ ਨਰਿੰਦਰ ਮੋਦੀ ਦਾ 15 ਲੱਖ ਵੀ ਆ ਜਾਵੇ ਬਾਹਰੋਂ ਤੇ ਉਹ ਵੀ ਖਾਤੇ 'ਚ ਜਮ੍ਹਾਂ ਹੋ ਜਾਏ। ਖਾਤਾ ਤੇ ਖੁਲਾ ਲਈਏ, ਬੈਂਕ ਵਾਲੇ ਤੇ ਬਣ ਜਾਈਏ, ਖਾਤੇ ਖੁਲਾ ਲਏ। ਜਦੋਂ ਇਹ ਰੌਲਾ ਪਿਆ, ਜਿਹੜੀ ਕੋਈ ਛੱਲੀ ਪੂਣੀ ਸੀ ਕੋਲ, ਕੋਈ ਕਮਾਈ ਜਿਹੜੀ ਕੋਈ ਸਾਲ 2 ਸਾਲ 5 ਸਾਲ 10 ਸਾਲ ਦੀ, ਉਹ 20,000 50,000 60,000 70,000 ਕਿਸੇ ਨੇ ਰੱਖ ਦਿੱਤੀ ਹੈ। ਉਹਨੂੰ ਅੱਜ ਅਚਨਚੇਤੀ ਜ਼ਰੂਰਤ ਪੈ ਗਈ ਹੈ, ਕਿਸੇ ਦਾ ਬੱਚਾ ਬਿਮਾਰ ਹੋ ਗਿਆ, ਕਿਸੇ ਦੀ ਮਾਂ ਮਰ ਗਈ ਹੈ, ਉਹਨੇ ਅੰਤਮ ਰਸਮਾਂ ਕਰਨੀਆਂ ਨੇ, ਕਿਸੇ ਨੇ ਧੀ ਤੋਰਨੀ ਹੈ, ਪਰ ਤੁਸੀਂ ਹੱਦ ਨਿਕਾਸੀ ਹੈ ਜਿਹੜੀ ਵਧਾਉਣ ਦੀ ਥਾਂ ਤੇ ਘਟਾ ਦਿੱਤੀ ਹੈ। 10,000 ਨਾਲ ਦੱਸੋ ਅੱਜ ਕੱਲ੍ਹ ਬਣਦਾ ਕੀ ਹੈ? ਕਿਹੜਾ ਕੰਮ ਹੈ ਜਿਹੜਾ 10,000 ਨਾਲ ਨਿਪਟ ਚੜ੍ਹਦਾ? ਸੋ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਪਲਟੀਆਂ ਮਾਰਦੇ ਪਏ ਆ RBI, ਕੇਂਦਰ ਸਰਕਾਰ, ਇਹ ਤੋਂ ਜਾਪਦਾ ਹੈ ਕਿ ਇਹਨਾਂ ਨੇ ਬਿਨਾਂ ਤਿਆਰੀ ਤੋਂ ਇਹ ਜਿਹੜਾ ਖੁੱਡ ਦੇ ਵਿੱਚ ਹੱਥ ਤੇ ਪਾ ਲਿਆ, ਪਰ ਮੰਤਰ ਭੁੱਲ ਗਏ। ਹੁਣ ਮੰਤਰ ਭੁੱਲੇ ਤੋਂ ਇਹ ਆਵਾਗਾਉਣ ਹੋਏ ਫਿਰਦੇ ਆ। ਕੋਈ ਸਮਝ ਨਹੀਂ ਆ ਰਹੀ ਕਿ ਇਸ ਚੀਜ਼ ਨੂੰ ਅਸੀਂ ਚਾੜੀਏ। ਪਰ ਹਾਲ ਹੈ ਜਿਹੜੇ
ਉਹ ਸੁਧਰਨ ਦੀ ਬਜਾਏ ਵਿਗੜਦੇ ਜਾ ਰਹੇ। 2 ਦਿਨਾਂ ਦੇ ਵਿੱਚ 4 ਮੌਤਾਂ ਸਾਡੇ ਪੰਜਾਬ 'ਚ ਹੋਈਆਂ, ਕਿ ਆਮ ਤੌਰ ਤੇ ਸਾਡੇ ਪੰਜਾਬ 'ਚ ਇਸ ਤਰ੍ਹਾਂ ਦੀਆਂ ਮੌਤਾਂ ਬੜੀਆਂ ਘੱਟ ਹੁੰਦੀਆਂ। 4 ਮੌਤਾਂ ਹੋਈਆਂ, ਲਾਈਨਾਂ ਦੇ ਵਿੱਚ ਖੜਿਆ। ਇੱਕ ਬੀਬੀ ਵਿੱਚ ਸੀ ਇਹ ਜਿਹੜੀ ਤੰਗ ਆ ਕੇ ਆਤਮ ਹੱਤਿਆ ਕਰ ਗਈ, 3 ਲਾਈਨਾਂ ਦੇ ਵਿੱਚ ਹੀ ਮਰ ਗਏ। ਇੱਕ ਚੀਜ਼ ਅੱਜ ਹੋਰ ਜਿਹੜੀ ਹੈ ਉਹ ਵੀ ਦਿਲ ਨੂੰ ਹਿਲਾਉਣ ਵਾਲੀ ਸਾਹਮਣੇ ਆਈ ਜੀ। ਅਲੀਗੜ੍ਹ ਯੂਪੀ ਦੇ ਵਿੱਚ ਇੱਕ ਜ਼ਿਲ੍ਹਾ ਹੈ, ਉੱਥੋਂ ਦੇ ਇੱਕ ਪਿੰਡ ਦਾ ਮਜ਼ਦੂਰ ਸੀ। ਜਦੋਂ ਉਹਨੇ ਵੇਖਿਆ ਕਿ ਬਾਲ ਬੱਚਾ ਜਿਹੜਾ ਭੁੱਖਾ ਮਰਨ ਡਿਆ, ਉਹਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਭਗਵਾਨ ਨੇ ਆਪਾਂ ਹਸਪਤਾਲ ਦੇ ਵਿੱਚ ਚੱਲੀਏ, ਤੇਰੀ ਨਸਬੰਦੀ ਕਰਵਾ ਲੈਂਦੇ ਆ, ਤੇ ਬਦਲੇ ਦੇ ਵਿੱਚ ਜਿਹੜੀ ਸਰਕਾਰੀ ਯੋਜਨਾ ਉਹਦਾ ਕੋਈ 2-3 ਹਜ਼ਾਰ ਰੁਪਈਆ ਮਿਲ ਜਾਏਗਾ, ਕੁਛ ਦਿਨ ਆਪਣੇ ਲੰਘ ਜਾਣਗੇ। ਉਹ ਦੋਵੇਂ ਜੀ ਚਲੇ ਗਏ ਆ। ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਗਏ, ਡਾਕਟਰਾਂ ਨੇ ਜਦੋਂ ਵੇਖਿਆ ਕਿ ਉਹ ਜਿਹੜੀ ਉਹਦੀ ਬੀਵੀ ਸੀ ਮਜ਼ਦੂਰ ਦੀ, ਉਹ ਗੂੰਗੀ ਵੀ ਸੀ, ਬੋਲੀ ਵੀ ਸੀ, ਤੇ ਦਿਮਾਗ ਤੋਂ ਥੋੜੀ ਜਿਹੀ ਸਿਧਰੀ ਵੀ ਸੀ। ਉਹਨਾਂ ਨੇ ਆਖਿਆ ਕਿ ਅਸੀਂ ਇਹੋ ਜਿਹੀ ਬੀਬੀ ਦਾ ਆਪਰੇਸ਼ਨ ਨਹੀਂ ਕਰ ਸਕਦੇ ਜੋ ਖੁਦ ਆਪਣਾ ਫੈਸਲਾ ਲੈਣ ਤੇ ਦੱਸਣ ਦੇ ਸਮਰੱਥ ਨਹੀਂ। ਹੁਣ ਉਸ ਗਰੀਬ ਦੀ ਜਿਹੜੀ ਇਹ ਕੋਸ਼ਿਸ਼ ਵੀ ਜਦੋਂ ਨਾਕਾਮ ਹੁੰਦੀ ਜਾਪੀ, ਫਿਰ ਉਹਨੇ ਇੱਕ ਬਹੁਤ ਵੱਡਾ ਫੈਸਲਾ ਲਿਆ। ਉਹਨੇ ਆਖਿਆ ਡਾਕਟਰ ਸਾਹਿਬ ਅਸੀਂ ਆਏ ਤੇ ਹੈ, ਇੰਨੀ ਦੂਰ ਮੈਂ ਸਾਈਕਲ ਖਿੱਚ ਕੇ ਆਇਆ, ਘਰੇ ਜਵਾਕ ਭੁੱਖੇ ਬੈਠੇ ਆ, ਐਂ ਕਰੋ ਹੁਣ ਮੇਰੀ ਨਸਬੰਦੀ ਕਰ ਦਿਓ। ਉਸ ਗਰੀਬ ਨੂੰ ਆਪਣੀ ਨਸਬੰਦੀ ਕਰਾਉਣੀ ਪਈ ਮਹਿਜ਼ 2000 ਰੁਪਏ ਲਈ। ਉਹ ਵੀ ਡਾਕਟਰਾਂ ਨੇ ਕਿਹਾ ਕਿ ਤੂੰ ਪਿੰਡ ਨੂੰ ਚਲਾ ਜਾ, ਦੂਜੇ ਤੀਜੇ ਦਿਨ ਜਾ ਕੇ ਬੈਂਕ ਖਾਤੇ ਚੋਂ ਕਢਾ ਲਈ। ਹੁਣ ਦੇਖੋ ਇਹ ਕਿਹੋ ਜਿਹੀ ਸਕੀਮ ਆ। ਕੀਤੀ ਨੋਟਬੰਦੀ ਸੀ ਤੇ ਲੋਕ ਆਖਣ ਲੱਗ ਪਏ ਇਹ ਵੇਖੋ ਸਕੀਮ ਨਾਲ ਨਸਬੰਦੀ ਹੈ ਜਿਹੜੀ ਫ੍ਰੀ ਮਿਲਣ ਡਈ ਆ। ਜੀ ਜੀ, ਬਹੁਤ ਮਾੜੇ ਹਾਲ ਆ ਜੀ ਅਜੇ ਵੀ ਉੱਥੇ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਭਾਜਪਾ ਦੇ ਇੱਕ ਆਗੂ ਦੇ ਵੱਲੋਂ ਭਗਵੰਤ ਮਾਨ ਦੇ ਖਿਲਾਫ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਰਜ। ਇਹ ਮਾਨ ਸਾਹਿਬ ਤੇ ਮੇਰੇ ਖਿਆਲ ਦੇ ਨਾਲ ਕੋਈ ਸਾੜ ਸਤੀ ਚੱਲਦੀ ਹੈ, ਉਧਰੋਂ ਵੀ ਦੁਖੀ ਇੱਧਰੋਂ ਵੀ ਦੁਖੀ। ਸੰਸਦ ਵਾਲੇ ਵਿੱਚ ਨਹੀਂ ਜਾਣ ਦਿੰਦੇ, ਨਾ ਕੋਈ ਨਬੇੜਾ ਕਰਦੇ ਆ। ਇੱਧਰੋਂ ਭਾਜਪਾ ਵਾਲਿਆਂ ਨੇ ਰੇੜਕਾ ਪਾ ਲਿਆ। ਭਾਜਪਾ ਵਾਲੇ ਉਹ ਅੱਜ ਅਕਾਲ ਤਖ਼ਤ ਤੇ ਚਲੇ ਗਏ। ਉਹਨਾਂ ਨੇ ਇੱਕ ਵੀਡੀਓ ਕਲਿੱਪ ਜਿਹੜੀ ਨਾਲ ਨੱਥੀ ਕਰ ਦਿੱਤੀ, ਜਿਹੜੀ ਉੱਥੇ ਸ਼ਿਕਾਇਤ ਦਿੱਤੀ ਹੈ। ਉਹ ਕਹਿੰਦੇ ਕਿ ਭਗਵੰਤ ਮਾਨ ਨੇ ਇੱਕ ਦੋਹਰਾ ਜਿਹੜਾ ਬੋਲਿਆ ਜਾਂਦਾ ਅਰਦਾਸ ਦੇ ਵਿੱਚ, ਉਹਨੂੰ ਤੋੜਿਆ ਮਰੋੜਿਆ। ਉਹ ਵੀਡੀਓ ਦਰਅਸਲ ਬਹੁਤ ਪੁਰਾਣੀ ਹੈ। ਜਦੋਂ 2014 ਦਾ ਇਲੈਕਸ਼ਨ ਆਇਆ ਸੀਗਾ ਨਾ, ਉਸ ਸਮੇਂ ਵੀ ਇੱਕ ਧੜੇ ਨੇ ਉਹ ਵੀਡੀਓ ਬੜੀ ਧੜੱਲੇ ਨਾਲ ਵਾਇਰਲ ਕੀਤੀ, ਸਾਰਿਆਂ ਨੇ ਵੇਖੀ ਉਹ ਵੀਡੀਓ। ਹੁਣ ਇਹ ਤੇ ਹੈ ਨਹੀਂ ਕਿ ਸਾਰੀ ਉਹ ਜਿਹੜੀ ਵੀਡੀਓ ਸੀ ਵਾਇਰਲ ਹੋਈ ਉਹ ਗੈਰ ਸਿੱਖਾਂ ਨੇ ਵੇਖੀ, ਵਿੱਚ ਸਿੱਖਾਂ ਨੇ ਵੀ ਵੇਖੀ ਹੋਏਗੀ। ਕਿਸੇ ਨੇ ਕੋਈ ਉਦੋਂ ਬਹੁਤਾ ਉੱਤਾ ਨਹੀਂ ਕੀਤਾ ਉਸ ਬਾਬਤ। ਭਗਵੰਤ ਮਾਨ ਨੇ ਸ਼ਾਇਦ ਸਫਾਈ ਵੀ ਦੇ ਦਿੱਤੀ ਸੀ ਉਸ ਮਸਲੇ ਤੇ। ਉਹ ਵੀਡੀਓ ਬਹੁਤ ਪੁਰਾਣੀ ਇੱਕ ਸਮਾਗਮ ਦੀ ਵੀਡੀਓ ਹੈ ਜਿਹਦੇ 'ਚ ਇਹ ਸਾਰੇ ਆਰਟਿਸਟ ਇਕੱਠੇ ਹੋਇਆ। ਉੱਥੇ ਭਗਵੰਤ ਮਾਨ ਉਸ ਗਲਤੀ ਨੂੰ ਕਰਦਾ ਹੈ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਗਲਤੀ ਨਹੀਂ ਹੈ, ਗਲਤੀ ਕਰਦਾ ਹੈ। ਪਰ ਉਸ ਤੋਂ ਬਾਅਦ ਉਹਦੀ ਸਫਾਈ ਵੀ ਆਈ ਹੈ, ਉਹਦੀ ਵੀਡੀਓ ਵਾਇਰਲ ਵੀ ਹੋਈ ਹੈ। ਪਰ ਅਚਨਚੇਤ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਿੱਖ ਪ੍ਰੇਮ ਹੈ ਉਹ ਜਾਗ ਉੱਠਦਾ। ਉਹਨਾਂ ਦਾ ਇੱਕ ਕੌਮੀ ਸਕੱਤਰ ਆਰਪੀ ਸਿੰਘ ਉਹ ਲੈ ਕੇ ਵੀਡੀਓ ਕਲਿੱਪ ਤੇ ਉਹ ਸ਼ਿਕਾਇਤ ਲਿਖਤੀ। ਜਥੇਦਾਰ ਕੋਲ ਪਹੁੰਚ ਜਾਂਦਾ ਕਿ ਭਗਵੰਤ ਮਾਨ ਤੇ ਕਾਰਵਾਈ ਕਰੋ। ਹੁਣ ਭਗਵੰਤ ਮਾਨ ਤੇ ਕਾਰਵਾਈ ਕੀ ਹੋਏਗੀ ਉਹ ਤੇ ਅੱਗੇ ਸਮਾਂ ਦੱਸੇਗਾ। ਵੈਸੇ ਆਮ ਤੌਰ ਤੇ ਕਿਹਾ ਜਾਂਦਾ ਜੀ ਕਿ ਇੱਥੇ ਗੁਰਸਿੱਖ ਨੂੰ ਬੁਲਾਇਆ ਜਾਂਦਾ, ਸਜ਼ਾ ਉਹਨੂੰ ਲਾਈ ਜਾਂਦੀ ਹੈ ਜੋ ਸਿੱਖ ਹੋਵੇ। ਹੁਣ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਆਰਪੀ ਸਿੰਘ ਸ਼ਿਕਾਇਤ ਦੇ ਕੇ ਆਇਆ, ਉਹ ਪਤਾ ਨਹੀਂ ਕਿੱਡਾ ਕੁ ਵੱਡਾ ਸਿੱਖ ਆ, ਕਿਉਂਕਿ ਸਿੱਖ ਵੀ ਤੇ ਕਈ ਕਿਸਮ ਦੇ ਬਣੇ ਫਿਰਦੇ ਆ। ਦੂਜੀ ਗੱਲ ਕਿ ਦੇਖੋ, ਜੋ ਧਾਰਮਿਕ ਪੱਖ ਤੋਂ ਗਲਤੀ ਹੈ ਭਗਵੰਤ ਮਾਨ ਦੀ, ਉਹਨੂੰ ਢੱਕਿਆ ਨਹੀਂ ਜਾ ਸਕਦਾ। ਉਹਨੂੰ ਧਾਰਮਿਕ ਪੱਖ ਤੋਂ ਜੇ ਨਵੇੜਿਆ ਜਾਵੇ ਤੇ ਜਾਇਜ਼ ਆ, ਪਰ ਜੋ ਇਹ ਕਰਨ ਤੁਰੇ ਆ ਉਹ ਲੱਗਦਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਆਪਣੇ ਆਪ ਫੈਸਲਾ ਲੈ ਕੇ ਗਈ ਆ। ਗਈ ਨਹੀਂ, ਉਹ ਭੇਜੀ ਗਈ ਆ। ਭੇਜੀ ਉਸ ਵੇਲੇ ਗਈ ਆ ਜਦੋਂ ਜਲਾਲਾਬਾਦ ਦੇ ਵਿੱਚ ਇੱਕ ਟੱਕਰ ਦਾ ਮੁੱਢ ਵੱਜ ਚੁੱਕਾ। ਹੁਣ ਭਗਵੰਤ ਮਾਨ ਨੂੰ ਵੱਖ-ਵੱਖ ਪਾਸਿਆਂ ਤੋਂ ਘੇਰਨ ਲਈ ਜੁਗਤਾਂ ਲੜਾਈਆਂ ਜਾ ਰਹੀਆਂ, ਤੇ ਉਸ ਜੁਗਤਬੰਦੀ ਦਾ ਹੀ ਇੱਕ ਇਹ ਹਿੱਸਾ ਆ ਕਿ ਇਹਨੂੰ ਧਾਰਮਿਕ ਮਾਮਲੇ 'ਚ ਵੀ ਉਲਝਾਇਆ ਜਾਵੇ। ਹੁਣ ਇਹਦੇ ਲਈ ਜੇ ਅਕਾਲੀ ਅੱਗੇ ਜਾਂਦੇ, ਉਹ ਸਿੱਧਾ ਸਾਫ਼ ਸਰਲ ਜਿਹੜਾ ਆਪਣੇ ਅੱਗੇ ਪ੍ਰਸ਼ਨ ਆ ਕਿ ਜੇ ਅਕਾਲੀ ਜਾਂਦੇ ਤੇ ਫਿਰ ਤੇ ਭਗਵੰਤ ਮਾਨ ਦੀ ਉਲਟਾ ਜਿਹੜੀ ਸੀ ਬੱਲੇ ਬੱਲੇ ਹੋਣੀ ਸੀ। ਤੇ ਅਕਾਲੀਆਂ ਦਾ ਤਾਂ ਕੰਮ ਹੀ ਹੈ, ਜੇ ਇਹ ਮੈਨੀਫੈਸਟੋ ਜਾਰੀ ਕਰਨ ਤਾਂ ਅੜੰਗਾ, ਜੇ ਕੋਈ ਬਿਆਨ ਦੇਣ ਤਾਂ ਅੜੰਗਾ। ਇਹਨਾਂ ਦਾ ਤੇ ਕੰਮ ਹੀ ਹੈ। ਤੇ ਲੋਕਾਂ ਦੀ ਹਮਦਰਦੀ ਜਾਣੀ ਸੀ ਭਗਵੰਤ ਮਾਨ ਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਇਹੋ ਜਿਹੇ ਰੌਲਿਆਂ ਘਚੌਲਿਆਂ ਤੋਂ ਦੂਰ ਰਹਿੰਦੀ ਹੈ, ਸਿੱਖਾਂ ਦੇ ਖਾਸ ਤੌਰ ਤੇ ਧਾਰਮਿਕ ਮਸਲਿਆਂ ਤੋਂ। ਤੇ ਹੁਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਲਾ ਦਿੱਤਾ ਕਿ ਤੁਸੀਂ ਸ਼ਿਕਾਇਤ ਕਰੋ। ਪਰ ਇਹ ਉਹੀ ਲੋਕ ਨੇ, ਇਹ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਬਹੁਤ ਜ਼ਿਆਦਾ ਚਿੜਾਇਆ ਸੀ। ਇਹ ਉਹੀ ਲੋਕ ਨੇ ਜਿਹੜੇ ਲੋਕ ਪੰਜਾਬੀ ਸੂਬੇ ਦੇ ਵਿਰੋਧ ਦੇ ਵਿੱਚ ਮਰਨ ਵਰਤ ਰੱਖਦੇ ਸਨ। ਇਹ ਉਹੀ ਲੋਕ ਨੇ
ਜਿਨ੍ਹਾਂ ਨੇ ਤੁਹਾਨੂੰ ਪਤਾ ਹੀ ਹੈ ਕੀ ਕੁਝ ਸੁੱਟਿਆ ਸੀ ਗੁਰੂ ਘਰਾਂ ਦੇ ਵਿੱਚ, ਕੀ ਕਿੱਥੋਂ ਤੱਕ ਗਏ ਸਨ। ਅੱਜ ਇਹੀ ਲੋਕ ਸਿੱਖ ਧਰਮ ਦੇ ਰਾਖੇ ਬਣ ਕੇ ਵਿਚਰ ਰਹੇ ਆ। ਕਮਾਲ ਦੀ ਗੱਲ ਹੈ। ਪਰ ਫਿਰ ਵੀ ਭਗਵੰਤ ਮਾਨ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਉਲਝਣਾਂ ਦਾ ਸਾਹਮਣਾ ਕਰਨਾ ਪਵੇ, ਪਰ ਜਿਸ ਤਰੀਕੇ ਦੇ ਨਾਲ ਧਰਮ ਨੂੰ ਸਿਆਸਤ ਵਰਤ ਰਹੀ ਹੈ ਉਹ ਤੋਂ ਲੱਗਦਾ ਹੈ ਕਿ ਧਰਮ ਹੈ ਜਿਹੜਾ ਕਸੂਤੇ ਥਾਂ ਤੇ ਫਸ ਗਿਆ ਇਸ ਮੁਲਕ ਦੇ ਵਿੱਚ। ਜੀ 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 ਅੱਗੇ ਵਧੀਏ ਆਪਾਂ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਅਗਲੀ ਖਬਰ SYL ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਨੇ ਝਟਕਾ ਪੰਜਾਬ ਨੂੰ ਵੀ ਦਿੱਤਾ ਤੇ ਝਟਕਾ ਹਰਿਆਣੇ ਨੂੰ ਵੀ ਦਿੱਤਾ, ਦੋਵਾਂ ਨੂੰ ਬਰੋਬਰ ਹੀ ਰੱਖਿਆ। ਇਹਨਾਂ ਲਈ ਝਟਕਾ ਇਹ ਆ ਕਿ ਸੁਪਰੀਮ ਕੋਰਟ ਨੇ ਆਖ ਦਿੱਤਾ ਕਿ ਭਾਈ ਜਿਉਂ ਦੀ ਤਿਉਂ ਸਥਿਤੀ ਬਹਾਲ ਰੱਖੋ। ਜਿਉਂ ਦੀ ਤਿਉਂ ਦੀ ਸਥਿਤੀ ਦਾ ਮਤਲਬ ਇਹ ਹੈ ਕਿ ਕੋਈ ਵੀ ਜਿਹੜਾ ਤੁਸੀਂ ਬਣਾਇਆ ਜ਼ਮੀਨ ਮਾਲਕ ਉਹ ਕਬਜ਼ਾ ਨਹੀਂ ਲਏਗਾ। ਹਰਿਆਣੇ ਵਾਲਿਆਂ ਨੂੰ ਝਟਕਾ ਇਉਂ ਦਿੱਤਾ, ਉਹਨਾਂ ਨੇ ਆਖਿਆ ਕਿ ਜਿਹੜਾ ਤੁਸੀਂ ਇਹ ਲੈ ਕੇ ਆਏ ਹੋ ਸਾਡੇ ਕੋਲ ਮੰਗ ਪੱਤਰ ਕਿ ਭਾਈ ਜਿਹੜਾ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਇੰਤਕਾਲ ਚੜਾਉਣ ਵਾਲਾ ਉਹਦੇ ਤੇ ਰੋਕ ਲਾਈ ਜਾਵੇ। ਉਹਨਾਂ ਆਖਿਆ ਕਿ ਨਹੀਂ ਲਾਵਾਂਗੇ। ਦੂਜਾ ਉਹਨਾਂ ਨੇ ਕੇਂਦਰੀ ਗ੍ਰਹਿ ਸਕੱਤਰ, ਮੁੱਖ ਸਕੱਤਰ, ਪੰਜਾਬ ਦੇ DGP ਇਹਨਾਂ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਦੀ ਹਦਾਇਤ ਕੀਤੀ ਹੈ 15 ਦਸੰਬਰ ਤੱਕ। ਯਾਨੀ ਜੋ ਹਰਿਆਣੇ ਨੇ ਮੰਗ ਕੀਤੀ ਉਹ ਮੰਗ ਉਹਨਾਂ ਨੇ ਨਹੀਂ ਮੰਨੀ, ਪਰ ਨਾਲ ਹੀ ਜੋ ਪੰਜਾਬ ਦੇ ਵਿੱਚ SYL ਦੀ ਸਥਿਤੀ ਹੈ ਉਹਨੂੰ ਜਿਉਂ ਦੀ ਤਿਉਂ ਬਹਾਲ ਰੱਖਣ ਦਾ ਹੁਕਮ ਵੀ ਦੇ ਦਿੱਤਾ। ਪੰਜਾਬ ਸਰਕਾਰ ਨੇ ਤੁਹਾਨੂੰ ਪਤਾ ਡੀਨੋਟੀਫਾਈਡ ਕਰ ਦਿੱਤਾ ਸੀਗਾ, ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਫਿਰ ਰਾਤੋਂ ਰਾਤ ਇੰਤਕਾਲ ਜਿਹੜੇ ਬਦਲੇ ਗਏ, ਵਿਰਾਸਤ ਜਿਹੜੀ ਹੈ ਦੂਜੇ ਵਾਰਸਾਂ ਦੇ ਨਾਮ ਤੇ ਚੜਾਈ ਗਈ, ਰਾਤੋਂ ਰਾਤ ਲਿਸਟਾਂ ਬਣੀਆਂ, ਇੱਥੋਂ ਤੱਕ ਕਿ ਬਿਕਰਮਜੀਤ ਸਿੰਘ ਮਜੀਠੀਆ ਸੀਗਾ ਜਿਹੜਾ ਉਹ ਆਪ ਪਿੰਡਾਂ ਦੇ ਵਿੱਚ ਜਾਂਦਾ, ਲੋਕਾਂ ਨੂੰ ਕਹਿੰਦਾ ਹੈ ਕਿ ਆਹ ਲਓ ਜਿਹੜੇ ਇੰਤਕਾਲ ਤੁਹਾਨੂੰ ਫ੍ਰੀ ਫੰਡ ਦੇ ਵਿੱਚ ਅਸੀਂ ਇਹ ਇੰਤਕਾਲ ਵੀ ਚੜ੍ਹ ਕੇ ਦਿੱਤੇ ਆ, ਨਾਲ ਤੁਹਾਨੂੰ ਕਿੱਲੇ ਦਾ 10,000 ਰੁਪਈਆ ਵੀ ਦਿਆਂਗੇ, ਤੁਸੀਂ ਇਸ ਨਹਿਰ ਨੂੰ ਪੁੱਟ ਸੁੱਟੋ ਤੇ ਇਹਨੂੰ ਪੂਰ ਦਿਓ। ਉਹ ਲੋਕ ਉੱਥੇ ਹੁੰਗਾਰਾ ਹੀ ਕੋਈ ਨਹੀਂ ਦਿੰਦੇ ਤੇ ਹਾਰ ਕੇ ਮਜੀਠੀਆ ਸਾਹਿਬ ਇਹ ਆਂਦਾ ਕਾਸ਼ ਕਿਤੇ ਇਹ ਨਹਿਰ ਮਜੀਠੇ ਹਲਕੇ ਚੋਂ ਵਗਦੀ ਹੁੰਦੀ, ਲੰਘਦੀ ਹੁੰਦੀ ਤੇ ਵੇਖਦੇ ਫਿਰ ਤੁਸੀਂ ਇਹ ਪੂਰੀ ਕਿਵੇਂ ਜਾਂਦੀ ਸੀ। ਮਜੀਠੇ ਵਾਲਿਆਂ ਨੇ ਤਾਂ ਕਹਿੰਦਾ ਬੁੱਕਾਂ ਦੇ ਨਾਲ ਪੂਰ ਘੱਟਣੀ ਸੀ, ਪਰ ਕਿਸਾਨ ਹੈ ਜਿਹੜੇ ਉਹ ਨਹੀਂ ਪੂਰ ਰਹੇ, ਉਹ ਨਹੀਂ ਰਿਸਕ ਲੈ ਰਹੇ, ਕਿਉਂਕਿ ਪਿਛਲੀ ਵਾਰੀ ਜੋ ਉਹਨਾਂ ਦੇ ਨਾਲ ਹੋਈ ਉਹ ਸਾਰੇ ਜਾਣਦੇ ਆ। ਲੱਕੜਾਂ ਉਹਨਾਂ ਨੇ ਪੱਟੀਆਂ, ਹੱਥਾਂ 'ਚ ਉਹਨਾਂ ਦੇ ਅੱਟਣ ਪੈ ਗਏ, ਕੁਹਾੜਾ ਵਾਹ ਵਾਹ ਕੇ, ਟਰਾਲੀਆਂ ਟਰੈਕਟਰ ਉਹਨਾਂ ਨੇ ਲਾਏ, ਮਜ਼ਦੂਰ ਉਹਨਾਂ ਨੇ ਲਾਏ, ਸਾਰਾ ਕੁਛ ਖਰਚਾ ਉਹਨਾਂ ਨੇ ਕੀਤਾ। ਲੱਕੜ ਸੀਗੀ ਜਿਹੜੀ ਜਥੇਦਾਰ ਚੁੱਕ ਕੇ ਲੈ ਗਏ, ਫੋਟੋਆਂ ਜਿਹੜੀਆਂ ਉਹ ਲੀਡਰਾਂ ਨੇ ਖਿਚਾ ਲਈਆਂ। ਤੇ ਜਦੋਂ ਵਾਰੀ ਆਈ ਜੰਗਲਾਤ ਮਹਿਕਮੇ ਦੇ ਕੇਸ ਦਰਜ ਕਰਨ ਦੀ, ਉਦੋਂ ਸਾਰੇ ਹੀ ਫਾਰਗ ਹੋ ਗਏ ਤੇ ਉਹਨਾਂ ਨੂੰ ਨਪੜ ਲਿਆ ਗਿਆ ਜਿਨ੍ਹਾਂ ਨੇ ਉੱਥੇ ਆਪਣੇ ਮੱਥੇ ਤੇ ਰੁੱਖ ਪੱਟੇ ਸਨ ਜਾਂ ਕਿਰਾਇਆ ਲਾ ਕੇ ਮਿੱਟੀ ਸੁੱਟੀ ਸੀ, ਉਹ ਫਸ ਗਏ ਸਨ ਸਾਰੇ। ਇਸ ਕਰਕੇ ਇੰਤਕਾਲ ਐਤਕੀ ਚੜਾਏ ਜਾਣ ਤੋਂ ਬਾਅਦ ਵੀ ਬਹੁਤੀ ਰੁਚੀ ਲੋਕਾਂ ਨੇ ਨਹੀਂ ਲਈ। ਇਹ ਸੁਪਰੀਮ ਕੋਰਟ ਨੇ ਤਕੱਲਫ ਹੀ ਕੀਤਾ, ਸਥਿਤੀ ਤਾਂ ਜਿਉਂ ਦੀ ਤਿਉਂ ਹੈ ਹੀ ਸੀ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ, ਡੇਰਾ ਮੁਖੀ ਨੂੰ ਵੀ ਨਾ ਮਿਲੀ ਸੁਪਰੀਮ ਕੋਰਟ ਤੋਂ ਰਾਹਤ, ਆਏਗਾ ਕੇਸ ਦਾ ਫੈਸਲਾ? ਇਹ ਬਹੁਤ ਭੱਜਿਆ ਇਸ ਡੇਰਾ ਮੁਖੀ ਨੇ, ਬਹੁਤ ਕਹਿ ਲਈਏ ਨਾ ਕਿ ਲਾਮ ਦੇ ਵਿੱਚ ਦੌੜ ਕੇ ਵੇਖ ਲਿਆ। ਅਖੀਰ ਸੁਪਰੀਮ ਕੋਰਟ ਰਹਿ ਗਈ ਸੀ। ਸੁਪਰੀਮ ਕੋਰਟ ਨੇ ਵੀ ਅੱਜ ਇਹ ਸਾਫ਼ ਕਰ ਦਿੱਤਾ ਕਿ ਭਾਈ ਸਾਹਿਬ ਫੈਸਲਾ ਤੇ ਤੁਹਾਨੂੰ ਸੁਣਨਾ ਪਏਗਾ, ਫੈਸਲਾ ਆਏਗਾ ਹੀ ਆਏਗਾ। ਇਹਨਾਂ ਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਪਾਈ ਸੀ ਪਟੀਸ਼ਨ, ਉੱਥੋਂ ਰੱਦ ਹੋ ਗਈ, ਫਿਰ ਸੁਪਰੀਮ ਕੋਰਟ 'ਚ ਲੈ ਗਏ। ਅੱਜ 2 ਅਧਿਕਾਰੀਆਂ ਨੇ ਜਿਨ੍ਹਾਂ ਨੇ ਉਸ ਆਦਮੀਆਂ ਦੇ ਬਿਆਨ ਦਰਜ ਕੀਤੇ ਸੀ, ਉਹਨਾਂ ਬਿਆਨ ਨਹੀਂ ਕੀਤੇ, ਇਹ ਕੀਤਾ ਉਹ ਕੀਤਾ। ਇਹ ਅਸਲ ਦੇ ਵਿੱਚ ਕੇਸ ਨੂੰ ਲਮਕਾਉਣ ਦੀ ਇੱਕ ਬਹਾਨੇਬਾਜ਼ੀ ਸੀ। ਲੈ ਕੇ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਹੁਕਮ ਨੂੰ ਚੈਲੰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਸਾਫ਼ ਕਹਿ ਦਿੱਤਾ ਕਿ ਅਸੀਂ CBI ਜਿਹੜੀ ਪੰਚਕੂਲੇ ਅਦਾਲਤ ਹੈ ਉਹਨੂੰ ਸਾਫ਼ ਤੌਰ ਤੇ ਹਦਾਇਤ ਦਿੰਦੇ ਹਾਂ ਕਿ ਆਪਣਾ ਫੈਸਲਾ ਜਿਹੜਾ ਜਲਦ ਤੋਂ ਜਲਦ ਇਹਦੇ ਖਿਲਾਫ ਸੁਣਾ ਦੇਵੇ। ਹੁਣ ਇਹਦੇ ਕੋਲ ਕੋਈ ਚਾਰਾ ਨਹੀਂ, ਕੋਈ ਆਪਸ਼ਨ ਨਹੀਂ, ਫੈਸਲਾ ਇਹਨੂੰ ਸੁਣਨਾ ਪਵੇਗਾ। ਫੈਸਲਾ ਹੱਕ 'ਚ ਆਵੇ ਜਾਂ ਉਲਟ ਆਵੇ ਉਹ ਕੁਛ ਨਹੀਂ ਕਿਹਾ ਜਾ ਸਕਦਾ, ਪਰ ਹੁਣ ਇਹਦੇ ਕੋਲ ਫੈਸਲਾ ਸੁਣਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਇਹ ਮਸਲਾ ਹੈ 1999 ਦੇ ਵਿੱਚ ਜਿਹੜੇ ਰੇਪ ਦੇ ਇਲਜ਼ਾਮਾਤ ਇਹਦੇ ਤੇ ਲੱਗੇ ਸਨ। ਇੱਕ ਚਿੱਠੀ ਆਈ ਸੀ ਕੋਰਟ ਦੇ ਵਿੱਚ, ਗੁਪਤ ਚਿੱਠੀ ਆਈ, ਉਸ ਤੋਂ ਬਾਅਦ ਫਿਰ ਉਹ ਕੇਸ ਖੁੱਲਿਆ, ਬਿਆਨ ਹੋਏ, ਪਰ ਇਹ ਬਹੁਤ ਲੰਮਾ ਸਮਾਂ ਲੈ ਗਿਆ ਕੇਸ। ਦੂਜੀ ਗੱਲ, ਅੱਜ ਦੇਖੋ ਅਖਬਾਰਾਂ ਨੇ ਜਾਂ ਜਿਹੜੇ ਨਿਊਜ਼ ਪੋਰਟਲ ਆ, ਚੈਨਲਾਂ ਤੇ ਜਿਹੜੀ ਖਬਰ ਚੱਲੀ ਹੈ ਉਹ ਡੇਰਾ ਮੁਖੀ
ਜਾਂ ਸੰਤ ਗੁਰਮੀਤ ਰਾਮ ਰਹੀਮ ਸਿੰਘ, ਇਹਨਾਂ ਨਾਵਾਂ ਤੇ ਚੱਲੀ ਹੈ। ਹਾਲਾਂਕਿ ਦੋਸ਼ ਇਹਦੇ ਤੇ ਬਹੁਤ ਸੰਗੀਨ ਹੈ। ਅਸੀਂ ਉਹਨਾਂ ਦੋਸ਼ਾਂ ਦੇ ਮੁਤਾਬਕ ਇਹਨੂੰ ਉਹ ਨਾਮ ਨਹੀਂ ਦੇ ਸਕਦੇ ਕਿ ਇਹ ਆ। ਪਰ ਜਦੋਂ ਆਮ ਬੰਦਾ ਕੋਈ ਜੇਲ੍ਹ ਦੇ ਵਿੱਚੋਂ ਭੱਜਦਾ, ਅੰਡਰ ਟ੍ਰਾਇਲ ਕੈਦੀ ਭੱਜਦਾ, ਉਹਨੂੰ ਅੱਤਵਾਦੀ ਲਿਖਣ ਲੱਗ ਪੈਂਦੇ ਆ, ਅਖਬਾਰਾਂ ਵਾਲੇ ਵੀ, ਟੈਲੀਵਿਜ਼ਨ ਚੈਨਲ ਵਾਲੇ ਵੀ। ਅੱਜ ਦੇਖੋ, ਜਿਹੜੇ ਮਿੰਟੂ ਤੇ ਇਹਦੇ ਤੇ ਹਮਲਾ ਕਰਨ ਦਾ ਦੋਸ਼ ਹੈ, ਹਾਲੇ ਉਹ ਕਨਵਿਕਟ ਨਹੀਂ ਹੋਇਆ, ਸਜ਼ਾ ਯਾਫਤਾ ਨਹੀਂ ਹੋਇਆ। ਉਹਨੂੰ ਸਾਰੇ ਵਿਦੇਸ਼ਾਂ ਚ, ਦੇਸ਼ਾਂ ਚ ਅੱਤਵਾਦੀ ਐਲਾਨ ਦਿੱਤਾ ਗਿਆ ਮੀਡੀਆ ਵੱਲੋਂ। ਪਰ ਜਿਹੜਾ ਇਹ ਹੈ ਜਿਹਦੇ ਤੇ ਉਹਦੇ ਤੋਂ ਵੀ ਸੰਗੀਨ ਦੋਸ਼ ਆ, ਇਹਨੂੰ ਸੰਤ ਆਖੀ ਜਾਂਦੇ ਆ, ਇਹਨੂੰ ਬਾਬਾ ਆਖੀ ਜਾਂਦੇ ਆ, ਇਹਨੂੰ ਮਨੁੱਖਤਾ ਦਾ ਵਾਰਸ ਆਖੀ ਜਾਂਦੇ ਆ। ਇਹ ਦੋਗਲਾ ਪੈਮਾਨਾ ਹੈ। ਦੂਜੀ ਗੱਲ ਦੇਖੋ, 99 ਤੋਂ ਚੱਲਿਆ ਕੇਸ, 16 ਤੱਕ ਆ ਗਿਆ, 17 ਸਾਲ ਹੈ। 17 ਸਾਲ ਲੰਘੇ। ਨਿਰਭਇਆ ਕਾਂਡ ਤੋਂ ਬਾਅਦ ਇੱਥੇ ਜਿਹੜੇ ਬਲਾਤਕਾਰ ਦੇ ਕੇਸ ਆ, ਉਹ ਬਹੁਤ ਵੱਡੇ ਪੈਮਾਨੇ ਤੇ ਝਟਫਟ ਨਿਪਟਾਏ ਗਏ। ਅੱਜ ਵੀ ਹਾਲ ਇਹ ਆ, ਆਲਮ ਇਹ ਆ ਕਿ ਜਦੋਂ ਆਮ ਸੁਸਾਇਟੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੇਸ ਦਰਜ ਹੁੰਦਾ ਹੈ, ਉਹਨੂੰ 6 ਮਹੀਨੇ, ਸਾਲ, ਹੱਦ 1.5 ਸਾਲ ਦੇ ਵਿੱਚ ਨਿਪਟਾ ਦਿੰਦੇ ਆ। ਮੇਰੇ ਖਿਆਲ ਦੇ ਨਾਲ ਹੁਣ ਵੇਲਾ ਆ ਗਿਆ, ਚਾਹੇ ਕੋਈ ਬਾਬਾ ਹੋਵੇ, ਚਾਹੇ ਕੋਈ ਹੋਰ ਸੰਤ ਹੋਵੇ, ਕੋਈ ਆਪਦੇ ਨਾਂ ਦੇ ਨਾਲ ਆਪੇ ਹੀ ਲਾਈ ਫਿਰੇ ਕਿ ਆਇਆ ਮੈਂ 4-5 ਨਾਮ ਰੱਖ ਕੇ ਰੇਲ ਗੱਡੀ ਨਾਵਾਂ ਦੀ ਬਣਾਈ ਫਿਰੇ। ਉਹ ਜੋ ਮਰਜ਼ੀ ਹੋਵੇ, ਉਹਦੇ ਕੇਸ ਵੀ ਇਸੇ ਤਰ੍ਹਾਂ ਨਿਬੜਨੇ ਚਾਹੀਦੇ ਆ। ਪਤਾ ਲੱਗਣਾ ਚਾਹੀਦਾ ਹੈ, ਅਦਾਲਤਾਂ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਇਹ ਲੋਕ ਸਮਾਜ ਨੂੰ ਰਾਹ ਦਿਖਾ ਰਹੇ ਆ ਜਾਂ ਸਮਾਜ ਨੂੰ ਕੁਰਾਹ ਪਾ ਰਹੇ ਆ। ਜੀ ਬਿਲਕੁਲ ਮਿੰਟੂ ਜੀ। ਤੇ ਅੱਗੇ ਤੁਸੀਂ ਨਾਭੇ ਜੇਲ੍ਹ ਦੀ ਗੱਲ ਕੀਤੀ, ਅਗਲੀ ਖਬਰ ਵੀ ਉਸੇ ਨਾਲ ਜੁੜੀ ਵੀ ਨਾਭੇ ਜੇਲ੍ਹ ਫਰਾਰੀ ਦੇ ਵਿੱਚ ਭਜਾਉਣ ਲਈ ਪੁਲਿਸ ਤੇ ਕੈਦੀਆਂ ਦਰਮਿਆਨ ਕਹਿੰਦੇ ਸੀ ਹੋਈ ਸੀ ਡੀਲ ਲੱਖਾਂ ਰੁਪਈਆਂ ਦੀ। ਇਹ ਬਹੁਤ ਕਹਾਣੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਹੁਣ, ਤੇ ਕਹਾਣੀਆਂ ਦੰਗ ਕਰਦੀਆਂ। ਕਹਾਣੀ ਇਹਨਾਂ ਦੇ ਆਪਣੇ ਅਫਸਰਾਂ ਦੀ ਇਹ ਸੀ ਕਿ ਉਹ ਡਿਊਟੀ ਦੇ ਵਿੱਚ ਬੈਠੇ ਸੀ, ਪਰ ਦੂਜੀ ਕਹਾਣੀ ਇਹ ਕਿ ਉਹ ਡਿਊਟੀ ਦੇ ਬਾਹਰ ਖੜੇ ਸਨ। ਇਹਨਾਂ ਦਾ ਆਪਣਾ ਜੇਲ੍ਹ ਦਾ ਮੁਨਸ਼ੀ, ਆਪਣਾ ਜੇਲ੍ਹ ਦਾ ਮੁਨਸ਼ੀ ਕਹਿੰਦਾ ਕਿ ਜਿਸ ਸਮੇਂ ਹਮਲਾ ਹੋਇਆ ਡਿਊਟੀ ਦੇ ਵਿੱਚ ਬੈਠੇ ਸੀ। ਉਹ ਫਟੜਿਆ ਮੁਨਸ਼ੀ, ਉਹਨੇ ਆਪ ਬਾਈਟ ਦਿੱਤੀ, ਮੈਂ ਖੁਦ ਉਹ ਸੁਣੀ ਹੈ ਬਾਈਟ। ਹੁਣ ਇਹ ਪਰਦਾਪੋਸ਼ੀ ਥੋੜੀ ਜਿਹੀ ਕਰੀ ਜਾਂਦੇ ਆ, ਨਹੀਂ ਜੀ ਉਹ ਡਿਊਟੀ ਤੋਂ ਪਾਰ ਖੜੇ ਸੀ, ਅੰਦਰੋਂ ਆ ਕੇ ਉਹਨਾਂ ਨੇ ਇੱਕ ਪਿਸਤੌਲ ਨਾਲ ਗੋਲੀ ਮਾਰੀ। ਨਹੀਂ, ਵਾਸਤਵਿਕਤਾ ਜਿਹੜੀ ਉਹ ਕੁਛ ਹੋ ਰਿਹਾ। ਇੱਕ ਇਹਨਾਂ ਨੇ ਕੱਲ ਮਠਿਆਈ ਦੀ ਦੁਕਾਨ ਵਾਲਾ ਫੜਿਆ, ਹਲਵਾਈ, ਉਹਦੀ ਸਾਹਮਣੇ ਦੁਕਾਨ ਆ, ਬਿਲਕੁਲ ਗੇਟ ਦੇ ਨਾਲ ਆ। ਜਿਹੜਾ ਵੀ ਕੋਈ ਮੁਲਾਕਾਤੀ ਜਾਂਦਾ ਹੈ ਉੱਥੇ ਬਹਿੰਦਾ। ਦੱਸਦੇ ਆ ਕਿ ਗਵਰਨਰ ਹੋਰਾਂ ਦੀ ਜਿਹੜੀ ਮੁਲਾਕਾਤ ਆਉਂਦੀ ਸੀ, ਉਹਦੇ ਮੁਲਾਕਾਤੀ ਵੀ ਉੱਥੇ ਬਹਿੰਦੇ ਸਨ। ਹੌਲੀ ਹੌਲੀ ਰਾਬਤਾ ਬਣ ਗਿਆ। ਉਸੇ ਹਲਵਾਈ ਨੇ ਗਵਰਨਰ ਨੂੰ ਸਿਮ ਦਿੱਤਾ। ਉਸੇ ਹਲਵਾਈ ਨੇ ਫਿਰ ਇਹਨਾਂ ਦੀ ਸੈਟਿੰਗ ਕਰਵਾਈ ਕਿ ਭਾਈ ਤੁਸੀਂ ਆਹ ਕੰਮ ਕਰਨਾ, ਤੁਹਾਡਾ ਰੋਲ ਆ, ਤੁਹਾਨੂੰ ਇੰਨੇ ਲੱਖ ਰੁਪਈਆ ਮਿਲ ਜਾਏਗਾ। ਤੇ ਬਸ 2-4 ਮਿੰਟ ਦੀ ਖੇਡ ਹੈ, ਤੇ ਖੇਡ ਫਿਰ ਉਹੀ ਖੇਡੀ ਗਈ ਆ। ਕੋਈ 55 ਲੱਖ ਆਂਦਾ, ਕਿਸੇ ਅਖਬਾਰ ਨੇ ਅੱਜ 50 ਲੱਖ ਲਿਖਿਆ। ਪਰ SIT ਇਹ ਗੱਲ ਜਿਹੜੀ ਆ ਉਹ ਮੰਨ ਚੁੱਕੀ ਹੈ ਕਿ ਜੇਲ੍ਹ ਦੇ ਕੁਛ ਕਰਮਚਾਰੀ ਸੀ ਜਿਹੜੇ ਉਹ ਇਸ ਖੇਡ ਦੇ ਵਿੱਚ ਬਿਲਕੁਲ ਸ਼ਾਮਲ ਸੀ। 2 ਤੇ ਇਹਨਾਂ ਨੇ ਫੜ ਲਿਆ। ਇੱਕ ਸਹਾਇਕ ਸੁਪਰਡੈਂਟ ਹੈ ਜਿਹੜਾ ਭੀਮ ਸਿੰਘ, ਜਿਹੜਾ ਉਸ ਸਮੇਂ ਜੇਲ੍ਹ ਦਾ ਨਿਗਰਾਨ ਸੀ, ਇੱਕ ਤੇ ਉਹਨੂੰ ਫੜ ਲਿਆ। ਦੱਸਦੇ ਆ ਕਿ ਜਦੋਂ ਬੰਦੀ ਖੁੱਲੀ ਹੈ ਤੜਕੇ 6 ਵਜੇ, ਜਿਹੜਾ ਗੁਰਪ੍ਰੀਤ ਸੇਖੋ ਸੀ ਉਹ ਸਿੱਧਾ ਨਾ ਟਾਇਲਟ ਗਿਆ ਨਾ ਕਿਸੇ ਹੋਰ ਪਾਸੇ ਗਿਆ, ਉਹ ਸਿੱਧਾ ਗਿਆ ਹੀ ਉਹਦੇ ਕੋਲ ਡਿਊਟੀ 'ਚ। ਗੱਲਾਂ ਬਾਤਾਂ ਕਰਕੇ ਆਇਆ 15 ਮਿੰਟ। 15 ਮਿੰਟ ਤੋਂ ਬਾਅਦ ਜਦੋਂ ਉਹ ਆ ਗਿਆ, ਉਸ ਤੋਂ ਬਾਅਦ ਜਿਹੜੇ ਇਹ ਕੈਦੀ ਸਨ ਭੀਮ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਭਾਈ ਉਹਨਾਂ ਨੂੰ ਬੁਲਾ ਕੇ ਲਿਆਓ, ਉਹਨਾਂ ਨੂੰ ਕੋਈ ਮਿਲਣ ਆ ਰਿਹਾ। ਇਹ ਜੇ ਇੱਥੋਂ ਤੱਕ ਗੱਲਾਂ ਆ ਤੇ ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਹਾਣੀ ਹੈ ਜਿਹੜੀ ਉਹ ਖਰਾਬ ਇਹਨਾਂ ਨੇ ਆਪ ਹੀ ਕੀਤੀ, ਇਹਨਾਂ ਦੇ ਆਪ ਦੇ ਮੁਲਾਜ਼ਮਾਂ ਨੇ ਇਹ ਸਾਰੀ ਗੜਬੜੀ ਕੀਤੀ ਹੈ। ਦੂਜੀ ਗੱਲ, ਹੁਣ ਦੇਖੋ ਕਮਰ ਸੰਧੂ ਦਾ ਰੌਲਾ ਪਿਆ ਸੀ ਰਾਜੋਆਣੀਆਂ ਨਾਲ, ਉਹਦੀ ਫੁਟੇਜ 1 ਮਿੰਟ ਨਹੀਂ ਲਾਇਆ ਇਹਨਾਂ ਨੇ ਜਨਤਕ ਕਰ ਦਿੱਤੀ। ਹਾਲਾਂਕਿ ਉਹ ਕਰਨੀ ਨਹੀਂ ਸੀ ਬਣਦੀ। ਇੱਕ ਜ਼ਿੰਮੇਵਾਰ ਜਰਨਲਿਸਟ ਸੀਗਾ, ਜੋ ਵੀ ਹੋਇਆ ਗਲਤ ਹੋਇਆ, ਇਹਨਾਂ ਨੇ 1 ਮਿੰਟ ਮਾਰਿਆ। ਪਤਾ ਹੀ ਨਹੀਂ ਲੱਗਿਆ ਅੱਜ ਤੱਕ, ਕਿਸੇ ਨੇ ਪੜਤਾਲ ਨਹੀਂ ਕਰਾਈ ਕਿ ਉਹ ਜਨਤਕ ਕਿਵੇਂ ਹੋਈ। ਇਹਦੀ ਵੀਡੀਓ ਫੁਟੇਜ ਹੈ, CCTV ਕੈਮਰਿਆਂ ਦੀ ਫੁਟੇਜ ਹੈ। ਇਹ ਐਵੇਂ ਝੂਠ ਬੋਲਦੇ ਸੀ ਕਿ CCTV ਕੈਮਰੇ ਖਰਾਬ ਨੇ। ਇਹਨਾਂ ਦੇ ਪੁਲਿਸ ਅਫਸਰ ਮੰਨ ਗਏ ਕਿ ਜੋ ਅਸੀਂ ਉਹ ਵੀਡੀਓ ਫੁਟੇਜ 'ਚ ਦੇਖਿਆ, ਉਹ ਵੇਖ ਕੇ ਸਾਡੀਆਂ ਤੇ ਅੱਖਾਂ ਹੀ ਅੱਡੀਆਂ ਰਹਿ ਗਈਆਂ ਕਿ 2 ਮਿੰਟ ਲਾਏ ਉਹਨਾਂ ਨੇ। ਉਹ ਆਏ ਆ ਤੇ ਆ ਕੇ ਬਸ ਇਸ ਤਰ੍ਹਾਂ ਜਿਵੇਂ ਬੰਦੇ ਤਿਆਰ ਖੜੇ ਹੋਣ, ਮਿਲਣੀ ਹੋਣੀ ਹੋਵੇ, ਹਰ ਪਾ ਕੇ ਤੇ ਕਹਿਣ ਵੀ ਆਜੋ ਚੱਲੀਏ, ਇਸ ਤਰ੍ਹਾਂ ਹੋਇਆ। ਸਿਰਫ 2 ਮਿੰਟਾਂ ਦੀ ਖੇਡ ਹੋਈ ਹੈ ਤੇ ਉਹ ਕਹਿੰਦੇ ਕਿ 2 ਮਿੰਟਾਂ ਦੀ ਖੇਡ, ਨਾ ਕੋਈ ਵੈਰ ਨਾ ਕੋਈ ਵਿਰੋਧ ਹੋਇਆ। ਸਾਰਾ ਕੁਛ ਹੈ ਜਿਹੜਾ ਜਿੱਦਾਂ ਬੰਦੇ ਫੜ ਕੇ ਇੱਕ ਥਾਂ ਤੇ ਇੱਕ ਬੁੱਕ ਚੋਂ ਚੁੱਕ ਕੇ ਚੀਜ਼ ਦੂਜੇ ਬੁੱਕ 'ਚ ਧਰ ਦਿੰਦੇ ਕਿ ਲੈ ਜਾਓ, ਇਸ ਤਰ੍ਹਾਂ ਹੋਇਆ ਸਾਰਾ ਕੁਛ। ਇਹ ਇਹਨਾਂ ਦੇ ਆਪਣੇ ਜਿਹੜੇ ਕਰਮਚਾਰੀ ਸੀਗੇ ਉਹ ਇਸ ਖੇਡ ਦੇ ਵਿੱਚ ਲਿਪਤ ਪਾਏ ਗਏ। SIT ਨੇ ਇਸ ਚੀਜ਼ ਨੂੰ ਮੰਨਿਆ,
ਉਹਨਾਂ ਨੇ ਤਾਂ ਹੀ ਇਹਨਾਂ ਦੇ 2 ਕਰਮਚਾਰੀ ਆ ਜਿਹੜੇ ਕੱਲ ਗ੍ਰਿਫਤਾਰ ਕਰ ਲਏ ਆ, ਇੱਕ ਉਹ ਹਲਵਾਈ ਵੀ ਫੜ ਲਿਆ। ਹੁਣ ਗ੍ਰਿਫਤਾਰੀਆਂ ਅੱਜ 2 ਹੋਰ ਹੋ ਗਈਆਂ। ਇੱਕ ਪਾਤੜਾਂ ਚੋਂ ਗ੍ਰਿਫਤਾਰੀ ਹੋਈ ਆ, ਉਹਦਾ ਨਾਮ ਮੁੰਡੇ ਦਾ ਗੁਰਪ੍ਰੀਤ ਸਿੰਘ ਮੰਗਿਆਣਾ ਦੱਸਦੇ ਆ ਕਿ ਉਹਨੇ ਪਨਾਹ ਦਿੱਤੀ ਸੀ। ਇੱਕ ਹੋਰ ਆ ਗੁਰਪ੍ਰੀਤ ਸਿੰਘ ਕੋਈ ਮੋਗੇ ਜ਼ਿਲ੍ਹੇ ਤੋਂ, ਉਹਨੂੰ ਗੰਗਾਨਗਰ ਪੁਲਿਸ ਨੇ ਫੜਿਆ। ਦੱਸਦੇ ਆ ਕਿ ਉਹਨੇ ਵੀ ਉਹਨਾਂ ਨੂੰ ਰੱਖਿਆ ਸੀ, ਪਨਾਹ ਦਿੱਤੀ ਸੀਗੀ। 2 ਗ੍ਰਿਫਤਾਰੀਆਂ ਹੋ ਗਈਆਂ, 3 ਪਹਿਲਾਂ ਨੇ। ਹੁਣ ਇੱਕ ਗ੍ਰਿਫਤਾਰੀ ਦਾ ਜਿਹੜਾ ਉਹ ਹਾਲੇ ਤੱਕ ਉਹਲਾ ਹੈ, ਕਿਉਂਕਿ ਲੋਕ ਮੰਨਦੇ ਆ, ਮੀਡੀਆ ਮੰਨਦਾ ਕਿ ਗ੍ਰਿਫਤਾਰੀ ਹੋ ਚੁੱਕੀ ਆ। DGP ਹੈ ਜਿਹੜਾ ਉਹ ਮੰਨਦਾ ਕਿ ਗ੍ਰਿਫਤਾਰੀ ਨਹੀਂ ਹੋਈ। ਗੁਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਦਾ ਰੌਲਾ, ਹਾਲਾਂਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਅਫੀਸ਼ੀਅਲ ਪੇਜ ਚੱਲਦਾ ਫੇਸਬੁੱਕ ਤੇ, ਉਹਦੇ ਤੇ ਵੀ ਉਸ ਗ੍ਰਿਫਤਾਰੀ ਦੀ ਹੈ ਜਿਹੜੀ ਗੱਲ ਲਿਖੀ ਗਈ ਹੈ, ਉਹ ਲੁਕਾਈ ਜਾ ਰਹੀ ਹੈ ਸ਼ਾਇਦ, ਜਾਂ ਕੋਈ ਦੇਖਿਆ ਜਾ ਰਿਹਾ ਆਲਾ ਦੁਆਲਾ। ਪਰ ਕੁੱਲ ਮਿਲਾ ਕੇ ਜਿਸ ਤਰ੍ਹਾਂ ਦੀ ਇੱਥੇ ਇਹ ਮਿਲੀ ਭੁਗਤ ਸਾਹਮਣੇ ਆਈ ਹੈ, ਉਹ ਤੋਂ ਜਾਪਦਾ ਹੈ ਕਿ ਕਿਸੇ ਵੀ ਜੇਲ੍ਹ ਦੇ ਵਿੱਚ ਕੁਛ ਵੀ ਹੋ ਸਕਦਾ। ਪਰ ਇਹ ਖੇਡ ਖੇਡੀ ਕਿਉਂ ਗਈ? ਦੇਖੋ, ਜਦੋਂ ਸੱਤਾਧਾਰੀ ਹੈ ਜਾਂ ਜਿਹੜੇ ਸਿਆਸਤਦਾਨ ਆ, ਉਹ ਜਦੋਂ ਫੋਨ ਕਰਦੇ ਆ ਕਿ ਆਹ ਸਾਡਾ ਬੰਦਾ, ਇਹਨੂੰ ਆਹ ਸਹੂਲਤ ਦੇ ਦਿਓ, ਤੁਹਾਨੂੰ ਆਹ ਕੁਛ ਦੇ ਦਿਆਂਗੇ, ਜਦੋਂ ਆਦਤਾਂ ਇਹੋ ਜਿਹੀਆਂ ਤੁਸੀਂ ਪਾਉਂਦੇ ਹੋ, ਫਿਰ ਉਹਨਾਂ ਦਾ ਵੀ ਜੀ ਕਰਦਾ ਦਾਲ ਕਰਾਰੀ ਖਾਣ ਨੂੰ। ਉਹ ਜਿਹੜੇ ਜੇਲ੍ਹ ਕਰਮਚਾਰੀ ਸੀ, ਜਿਹੜੇ 150 ਚ ਵਿਟਰ ਜਾਂਦੇ ਸੀ, ਵਿਚਰ ਜਾਂਦੇ ਸੀ, ਅੱਜ ਉਹ ਲੱਖਾਂ ਦੇ ਸੌਦੇ ਕਰਨ ਲੱਗ ਪਏ ਆ। ਇਹ ਜਿਹੜੀ ਮਹਿੰਗਾਈ ਵਧਾਈ ਇਹਨਾਂ ਨੇ, ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੇ ਕੰਮ ਜਿਹੜੇ ਹੋਰ ਕਰਵਾਉਣਗੇ। ਸਿਰਫ ਤੇ ਸਿਰਫ ਇਸ ਨੂੰ ਸੁਧਾਰਿਆ ਇਸੇ ਤਰਜ਼ ਤੇ ਜਾ ਸਕਦਾ ਹੈ ਕਿ ਸਿਆਸਤ ਜਿਹੜੀ ਹੈ ਉਹ ਜੇਲ੍ਹ ਦੀ ਬਾਉਂਡਰੀ ਤੋਂ ਪਾਰ ਰਵੇ, ਅਫਸਰਸ਼ਾਹੀ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ, ਤੇ ਆ ਜਿਹੜੇ ਭ੍ਰਿਸ਼ਟ ਜੇਲ੍ਹ ਕਰਮਚਾਰੀ ਆ ਇਹਨਾਂ ਨੂੰ ਛੱਡ ਕੇ ਜੇਲ੍ਹ ਦੀ ਬਾਉਂਡਰੀ ਵਾਲ ਤੋਂ ਬਾਹਰ ਕੀਤਾ ਜਾਵੇ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਬਾਹਰਲੀ ਫੰਡਿੰਗ ਤੇ ਘਿਰੀਆਂ ਕਾਂਗਰਸ ਤੇ ਭਾਜਪਾ ਪਾਰਟੀਆਂ ਕੱਢਣ ਲੱਗੀਆਂ ਨਿਕਲਣ ਦੇ ਰਾਹ। ਹੁਣ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੇ ਦੋਸ਼ ਲਾਇਆ ਸੀ ਕਿ ਇਹਨਾਂ ਨੇ ਵਿਧਾਂਤਾ ਕੰਪਨੀ ਤੋਂ ਚੰਦਾ ਲਿਆ। ਵਿਧਾਂਤਾ ਕੰਪਨੀ ਬੜੀ ਬਦਨਾਮ ਕੰਪਨੀ ਹੈ, ਇਹਨੇ ਇਸ ਮੁਲਕ ਨੂੰ ਨਿਚੋੜਿਆ। ਇਕੱਲੇ ਇਸ ਮੁਲਕ ਨੂੰ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕਾਂ ਨੂੰ ਨਿਚੋੜਿਆ। ਨਿਚੋੜਨ ਦਾ ਮਤਲਬ ਇਹ ਆ ਕਿ ਜਿਹੜੇ ਕੁਦਰਤੀ ਧਾਤੂ ਹੁੰਦੇ ਆ, ਕੁਦਰਤੀ ਸੋਨੇ ਹੁੰਦੇ, ਉਹਨਾਂ ਦੀ ਲੁੱਟ ਕੀਤੀ ਹੈ ਇਸ ਕੰਪਨੀ ਨੇ। ਜਦੋਂ ਕਾਂਗਰਸ ਘਿਰੀ ਤੇ ਫਿਰ ਭਾਜਪਾ ਦਾ ਵੀ ਚਿੱਠਾ ਖੁੱਲ ਗਿਆ। ਜਿਹੜੀ ਭਾਜਪਾ ਨੇ ਅਦਾਲਤ ਦੇ ਵਿੱਚ ਦੋਸ਼ ਲਾਇਆ ਕਿ ਕਾਂਗਰਸ ਨੇ ਉਸ ਪਾਰਟੀ ਤੋਂ ਚੰਦਾ ਲਿਆ, ਉੱਥੇ ਜਾ ਕੇ ਪਾਜ ਖੁੱਲ ਗਿਆ ਕਿ ਭਾਜਪਾ ਨੇ ਵੀ ਲਿਆ। ਸਾਫ਼ ਹੋ ਗਿਆ ਕਿ ਭਾਜਪਾ ਨੇ ਵੀ ਚੰਦਾ ਲਿਆ। ਇਹ 2009 ਦੀ ਘਟਨਾ ਹੈ। ਇੱਕ ਸਾਡੇ ਇੱਥੇ ਐਕਟ ਆ, FCRA ਐਕਟ, ਜਿਹਦੇ ਤਹਿਤ ਕੋਈ ਵੀ ਜਿਹੜੀ ਸਿਆਸੀ ਪਾਰਟੀ ਆ ਉਹ ਬਾਹਰੋਂ ਫੰਡਿੰਗ ਨਹੀਂ ਲੈ ਸਕਦੀ। ਉਹ ਐਕਟ ਆ 1976 ਚ ਬਣਿਆ ਸੀ ਮੇਰੇ ਖਿਆਲ ਦੇ ਨਾਲ। ਉਸ ਐਕਟ ਦੇ ਤਹਿਤ ਇਹਨਾਂ ਦਾ ਉਹ ਗੁਨਾਹ ਸੀ। ਪਰ ਹੋਇਆ ਕੀ ਕਿ ਦੇਖੋ ਕਿਸ ਤਰ੍ਹਾਂ ਰਲ ਕੇ ਚੱਲਦੇ ਆ। ਆਹ ਪਿੱਛੇ ਜੇ ਜੇਤਲੀ ਨੇ ਉਸ ਕਾਨੂੰਨ ਨੂੰ ਬਦਲਣ ਲਈ ਇੱਕ ਖਰੜਾ ਹੀ ਲੈਣ ਦਾ ਕਰ ਦਿੱਤਾ। ਕਾਂਗਰਸ ਕੋਲ ਖੜੀ ਮੁਸਕਰਾਉਂਦੀ ਰਹੀ ਕਿ ਇਸ ਬਹਾਨੇ ਲੱਕੜ ਦੇ ਨਾਲ ਲੋਹਾ ਵੀ ਪਾਰ ਲੰਘ ਜਾਊ। ਇਹਨਾਂ ਨੇ ਉਸ ਕਾਨੂੰਨ ਦੇ ਵਿੱਚ ਹੀ ਬਦਲੀ ਕਰ ਦਿੱਤੀ। ਇਹਨਾਂ ਨੇ ਕੰਪਨੀਆਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ, ਬਾਹਰਲੀਆਂ ਕੰਪਨੀਆਂ ਵਾਲੀ ਪਰਿਭਾਸ਼ਾ ਹੀ ਬਦਲ ਦਿੱਤੀ। FDI ਦੀ ਤਰਜ਼ ਤੇ ਕਹਿ ਦਿੱਤਾ, ਜਿਵੇਂ FDI ਦੇ ਵਿੱਚ ਨਿਵੇਸ਼ ਕਰ ਸਕਦੇ ਆ, ਇਨਵੈਸਟਮੈਂਟ ਕਰ ਸਕਦੇ ਆ, ਤੇ ਬਾਹਰੋਂ ਵੀ ਚੰਦਾ ਆ ਸਕਦਾ। ਹੁਣ ਦੇਖੋ ਦੋਗਲਾ ਪੈਮਾਨਾ ਦੇਖੋ। NGO, ਹਜ਼ਾਰਾਂ NGO ਇਹਨਾਂ ਨੇ ਬੈਨ ਕਰ ਦਿੱਤੇ ਸਿਰਫ ਤੇ ਸਿਰਫ ਇਸ ਕਰਕੇ ਜੇ ਇਹਨਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਹੈ। ਤੀਸਤਾ ਸਲਵਾੜ ਵਰਗੇ ਦਾ ਹੋਰ ਬਹੁਤ ਸਾਰੇ ਸਮਾਜ ਸੇਵੀ ਜਿਹੜੇ ਕੁਛ ਕਰਦੇ ਸਨ ਲੋਕਾਂ ਲਈ, ਉਹਨਾਂ ਦੇ NGO ਜਿਹੜੇ ਇਹਨਾਂ ਨੇ ਕਰਕੇ ਰੱਖ ਦਿੱਤੇ, ਪਰ ਆਪਦੇ ਲਈ ਰਸਤਾ ਬਣਾ ਲਿਆ। ਪਰ ਫਿਰ ਵੀ ਬਾਵਜੂਦ ਇਸ ਦੇ ਹਾਈ ਕੋਰਟ ਨੇ ਜਿਹੜੀ ਡਾਇਰੈਕਸ਼ਨ ਦਿੱਤੀ ਹੈ ਚੋਣ ਕਮਿਸ਼ਨ ਨੂੰ, ਚੋਣ ਕਮਿਸ਼ਨ ਹਿਲਜੁਲ ਹੀ ਨਹੀਂ ਕਰਨ ਡਿਆ ਦੋਨਾਂ ਪਾਰਟੀਆਂ ਤੇ, ਪਰ ਬਾਵਜੂਦ ਇਸ ਦੇ ਜੇ ਪਾਰਦਰਸ਼ੀ ਢੰਗ ਦੇ ਨਾਲ ਕਾਰਵਾਈ ਹੋਵੇ ਤੇ ਦੋਵੇਂ ਪਾਰਟੀਆਂ ਫਸਦੀਆਂ। ਮੰਨ ਲਓ ਕਾਨੂੰਨ ਦੇ ਵਿੱਚ ਇਹਨਾਂ ਨੇ ਸੋਧ ਕਰ ਵੀ ਲਈ ਹੈ, ਪਰ ਜਿਸ ਸਮੇਂ ਇਹਨਾਂ ਨੇ ਉਹ ਚੰਦਾ ਵਸੂਲ ਪਾਇਆ ਉਸ ਸਮੇਂ ਤੇ FCRA ਜਿਹੜਾ ਐਕਟ ਸੀ ਉਹ ਹੁਣ ਸੀ ਨਾ। ਜੋ ਕੀਤਾ ਇਹਨਾਂ ਨੇ ਬਦਲਾਅ ਕੀਤਾ ਉਹ ਬਾਅਦ ਦੀ ਗੱਲ ਆ, ਪਰ ਜੋ ਗੁਨਾਹ ਕੀਤਾ ਉਹ ਪਹਿਲਾਂ ਦੀ ਗੱਲ ਆ। ਇਸ ਕਰਕੇ ਦੋਨਾਂ ਤੇ ਕਾਰਵਾਈ ਹੋਣੀ ਬਣਦੀ ਹੈ। ਪਰ ਅਫਸੋਸ ਦੀ ਗੱਲ ਆ ਕਿ ਇਸ ਮੁਲਕ ਦੇ ਵਿੱਚ ਕਾਰਵਾਈ ਹੁੰਦੀ ਨਹੀਂ। ਜਦੋਂ ਹੋਣ ਲੱਗਦੀ ਕਾਰਵਾਈ ਤੇ ਉਹ ਕਿਸੇ ਹੋਰ ਕਾਰਵਾਈ ਦਾ ਸ਼ਿਕਾਰ ਹੋ ਜਾਂਦੀ ਹੈ। ਜੀ ਜੀ ਬਿਲਕੁਲ ਬਿਲਕੁਲ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਮਿੰਟੂ ਜੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ।
ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।